ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਅਪ੍ਰੈਲ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 134। ਹੁਣ ਚੱਲਨੇ ਜ਼ਰਾ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਮਾਜ਼ਰਤ ਤੁਹਾਡੇ ਕੋਲੋਂ ਇਹ ਕਰਨੀ ਹੈ ਕਿ ਵੀਲੌਗ ਕੋ 12 ਘੰਟੇ ਲੇਟ ਹੈ। ਇਹ ਵੀਲੌਗ ਕੱਲ ਰਾਤੀ ਆਉਣਾ ਚਾਹੀਦਾ ਸੀ, ਲੇਕਿਨ ਇਹ ਵੀਲੌਗ ਹੁਣ ਆ ਰਿਹਾ। ਕੋਸ਼ਿਸ਼ ਕਰਾਂਗੇ ਕਿ ਅੱਜ ਸ਼ਾਮੀ ਵੀਲੌਗ ਜਿਹੜਾ ਜ਼ਰਾ ਛੇਤੀ ਕਰ ਦਈਏ ਤਾਂ ਕਿ ਤੁਹਾਡੀ ਕਸਰ ਪੂਰੀ ਕਰ ਦਈਏ। ਬੜੇ ਸਾਰੇ ਕਮੈਂਟਸ ਮੈਂ ਪਿਛਲੇ ਵੀਲੌਗ ਤੇ ਦੇਖ ਰਿਹਾ ਸੀ ਕਿ ਵੀਲੌਗ ਕਿਉਂ ਮਿਸ ਹੋਇਆ। ਉਹਦੇ ਤੇ ਮਾਜ਼ਰਤ, ਕਈ ਵਾਰੀ ਕੋਈ ਸਫ਼ਰ, ਕੋਈ ਹੋਰ ਕੰਮ ਜ਼ਿੰਦਗੀ ਦੇ ਨੇ ਤੇ ਉਹ ਥੋੜ੍ਹਾ ਲੇਟ ਹੋ ਜਾਂਦਾ ਵੀਲੌਗ। ਇਹ ਜ਼ਰਾ ਕੋ 12 ਘੰਟੇ ਵੀਲੌਗ ਥੋੜ੍ਹਾ ਜਿਹਾ ਲੇਟ ਹੈ। ਅੱਛਾ ਜੀ, ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ ਲਾਹੌਰ ਤੋਂ। ਪੰਜਾਬ ਹਕੂਮਤ ਜਿਹੜੀ ਫਾਰਮ 47 ਦੀ ਮਰੀਮ ਸਾਹਿਬਾ ਦੀ ਹੈ, ਉਹਨਾਂ ਨੇ ਦਾਤਾ ਦਰਬਾਰ ਦੇ ਸਾਹਮਣੇ ਇਮਰਾਨ ਖਾਨ ਸਾਹਿਬ ਨੇ ਇੱਕ ਪਨਾਹਗਾਹ ਬਣਵਾਈ ਸੀ। ਪਨਾਹਗਾਹ ਦਾ ਕਨਸੈਪਟ ਕੀ ਸੀ ਕਿ ਵੱਡਿਆਂ ਸ਼ਹਿਰਾਂ ਦੇ ਵਿੱਚ, ਪੂਰੀ ਦੁਨੀਆ 'ਚ, ਇਹ ਕੋਈ ਸਿਰਫ ਔਰ ਸਿਰਫ ਇੱਥੇ ਮਾਮਲਾ ਨਹੀਂ ਹੈਗਾ ਲਾਹੌਰ ਦੇ ਵਿੱਚ। ਤੁਸੀਂ ਦਿੱਲੀ ਦੇ ਵਿੱਚ ਚਲੇ ਜਾਓ, ਉੱਥੇ ਵੀ ਲੋਕ ਸੜਕਾਂ ਦੇ ਉੱਤੇ ਲੰਮੇ ਪਏ ਨੇ, ਸੁੱਤੇ ਨੇ। ਤੁਸੀਂ ਨਿਊਯਾਰਕ ਚਲੇ ਜਾਓ, ਉੱਥੇ ਵੀ ਤੁਹਾਨੂੰ ਹੋਮਲੈਸ ਲੋਕ ਨਜ਼ਰ ਆਉਂਦੇ ਨੇ। ਇਹ ਪੂਰੀ ਦੁਨੀਆ 'ਚ। ਲੇਕਿਨ ਰਿਆਸਤ-ਏ ਮਦੀਨਾ ਦਾ ਕਨਸੈਪਟ ਇਹ ਸੀ, ਜਿਹੜਾ ਕਿ ਹੁਣ ਬਹੁਤ ਸਾਰੀਆਂ ਸਕੈਂਡੀਨੇਵੀਅਨ ਕੰਟਰੀਜ਼ 'ਚ ਵੀ ਤੁਹਾਨੂੰ ਨਜ਼ਰ ਆਉਂਦਾ ਦੇਖਣ ਨੂੰ, ਕਿ ਫਲਾਓ ਬਹਿਬੂਦ ਦਾ ਕੰਮ ਕਰੋ, ਲੋਕਾਂ ਦੇ ਉੱਤੇ ਜਿਹੜਾ ਉਹ ਸ਼ਫਕਤ ਕਰੇ। ਰਿਆਸਤ ਜਿਹੜਾ ਮਾੜਾ ਬੰਦਾ ਹੈ ਉਹਨੂੰ ਛੱਤ ਵੀ ਦੇਵੇ, ਰੋਟੀ ਵੀ ਦੇਵੇ ਤੇ ਉਹਨੂੰ ਗਰਮ ਨਿੱਘਾ ਬਿਸਤਰ ਜਿਹੜਾ ਹੈ, ਉਹ ਮੰਜੀ ਬਿਸਤਰਾ ਜਿਹੜਾ ਉਹ ਵੀ ਕੋਈ ਰਿਆਸਤ ਦੇ ਦੇ ਤਾਂ ਕਿ ਉਹ ਕਿਤੇ ਪਾਲਾ ਲੱਗ ਕੇ ਠੰਡ ਦੇ ਵਿੱਚ ਵਿਚਾਰਾ ਬਾਹਰ ਨਾ ਮਾਰਿਆ ਜਾਏ। ਦਿੱਲੀ ਦੇ ਵਿੱਚ, ਬੰਬੇ ਦੇ ਵਿੱਚ, ਨਿਊਯਾਰਕ ਦੇ ਵਿੱਚ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਹੋਮਲੈਸ ਲੋਕ ਹੁੰਦੇ ਨੇ, ਉਹਨਾਂ 'ਤੇ ਰਾਤ ਨੂੰ ਕਈ ਵਾਰੀ ਗੱਡੀਆਂ ਚੜ੍ਹ ਜਾਂਦੀਆਂ ਨੇ ਕਿਉਂਕਿ ਸੜਕਾਂ ਦੇ ਦਰਮਿਆਨ ਸੁੱਤੇ ਨੇ। ਗੱਡੀ ਜ਼ਰਾ ਜੀ ਡਰਿਫਟ ਹੋਈ, ਜਾ ਉਹਨਾਂ ਦੇ ਉੱਤੇ ਚੜ੍ਹੀ, ਬੰਦੇ ਮਰ ਗਏ। ਇਹ ਕਈ ਵਾਰੀ ਵਾਕਿਆਤ ਹੋ ਚੁੱਕੇ ਨੇ, ਪ੍ਰੈਸ 'ਚ ਰਿਪੋਰਟ ਹੋ ਚੁੱਕੇ ਨੇ। ਇਮਰਾਨ ਖਾਨ ਸਾਹਿਬ ਕਿਉਂਕਿ ਹਰ ਤਬਕੇ ਦੇ ਬਾਰੇ ਸੋਚਦੇ ਸਨ ਤੇ ਉਹਨਾਂ ਦੀ ਸੋਚ ਇਹ ਸੀ ਕਿ ਜਿਹੜੇ ਆਲੇ ਦੁਆਲੇ ਦੇ ਨਿੱਕਿਆਂ ਸ਼ਹਿਰਾਂ ਤੋਂ ਲੋਕੀ ਮਜ਼ਦੂਰੀ ਕਰਨ ਆਉਂਦੇ ਨੇ ਉੱਥੇ, ਕਈ ਵਾਰੀ ਉਹਨਾਂ ਨੂੰ ਮਜ਼ਦੂਰੀ ਲੱਭਦੀ ਹੈ, ਕਈ ਵਾਰੀ ਨਹੀਂ ਲੱਭਦੀ। ਮਜ਼ਦੂਰੀ ਕਿਉਂਕਿ ਥੋੜ੍ਹੀ ਲੱਭਦੀ ਹੈ, ਇਸ ਲਈ ਉਹਨਾਂ ਕੋਲ ਥਾਂ ਨਹੀਂ ਹੁੰਦਾ ਸੌਣ ਨੂੰ, ਸੜਕਾਂ 'ਤੇ ਹੀ ਸੌਂ ਜਾਂਦੇ ਨੇ। ਉਸ ਤੋਂ ਇਲਾਵਾ ਹੋਰ ਵੀ ਜਿਹੜੇ ਬੰਦੇ ਕੋਲ ਕੋਈ ਤਨਖਾਹ ਨਾ ਹੋਵੇ, ਘਰ ਜਾਣ ਨੂੰ ਨਾ ਹੋਵੇ, ਉਹ ਕਈ ਵਾਰੀ ਸੜਕਾਂ 'ਤੇ ਸੌਂਦੇ ਨੇ। ਅਤੇ ਰਿਆਸਤ ਦੀ ਜ਼ਿੰਮੇਵਾਰੀ ਹੈ ਵੀ ਇਹੋ ਜਿਹੇ ਬੰਦਿਆਂ ਦੇ ਪਿੱਛੇ ਕੰਧ ਬਣ ਕੇ ਖਲੋਵੇ। ਉਹਨਾਂ ਨੂੰ ਹੋਰ ਕੁਝ ਨਾ ਦੇ ਸਕੇ, ਉਹਨਾਂ ਨੂੰ ਮਹਿਲ, ਕੋਠੀਆਂ, ਗੱਡੀਆਂ, ਵੀਜ਼ੇ, ਪਾਸਪੋਰਟ, ਇਹ ਸਾਰੀਆਂ ਚੀਜ਼ਾਂ ਨਾ ਦੇ ਸਕੇ ਤੇ ਰਿਆਸਤ ਉਹਨਾਂ ਨੂੰ ਖਾਣ ਨੂੰ, ਰੋਟੀ, ਢਿੱਡ ਭਰਨ ਨੂੰ ਔਰ ਛੱਤ ਦੇ ਸਕੇ। ਛੱਤ ਦਾ ਮਤਲਬ ਇਸ ਗੱਲ ਨੂੰ ਸਮਝੋ ਕਿ ਉਹਨਾਂ ਨੇ ਨਹਾਉਣਾ ਵੀ ਹੈ, ਕੱਪੜੇ ਵੀ ਪਾਉਣੇ ਨੇ, ਉਹਨਾਂ ਰੋਟੀ ਵੀ ਖਾਣੀ ਹੈ, ਉਹਨਾਂ ਨੇ ਠੰਡ ਤੋਂ ਵੀ ਬਚਣਾ ਹੈ, ਗਰਮੀ ਤੋਂ ਵੀ ਬਚਣਾ ਹੈ। ਅਤੇ ਇਹੋ ਜਿਹੇ ਹਾਦਸੇ ਤੋਂ ਕੋਈ ਸੱਪ ਕੱਟ ਜਾਏ, ਕੋਈ ਜਿਹੜਾ ਆਪਣਾ ਕੋਈ ਗੱਡੀ ਚੜ੍ਹ ਜਾਏ ਉੱਤੇ ਸੜਕ 'ਤੇ ਸੁੱਤੇ ਬੰਦੇ ਦੇ, ਇਹਨਾਂ ਤੋਂ ਵੀ ਬਚਾਉਣਾ ਰਿਆਸਤ ਨੇ। ਉਹਨਾਂ ਪਨਾਹਗਾਹ ਬਣਾਈ। ਦਾਤਾ ਦਰਬਾਰ ਦੇ ਸਾਹਮਣੇ ਇੱਕ ਬਹੁਤ ਹੀ ਖੂਬਸੂਰਤ, ਬੜੀ ਤੇਜ਼ੀ ਦੇ ਵਿੱਚ ਉਹ ਪਨਾਹਗਾਹ ਬਣਵਾਈ ਗਈ ਸੀ। ਮੈਂ ਉੱਥੇ ਕਈ ਵਾਰੀ ਵਿਜ਼ਿਟ ਵੀ ਕੀਤਾ ਸੀ ਔਰ ਲੋਕਾਂ ਨੂੰ ਉਹਦਾ ਬੜਾ ਫਾਇਦਾ ਹੁੰਦਾ ਸੀ। ਜਿਸ ਵੇਲੇ ਇਮਰਾਨ ਖਾਨ ਸਾਹਿਬ ਦੀ ਹਕੂਮਤ ਗਈ ਤੇ ਪਨਾਹਗਾਹਾਂ ਇਹਨਾਂ ਨੇ ਫੌਰੀ ਤੌਰ 'ਤੇ ਬੰਦ ਕਰ ਦਿੱਤੀਆਂ। ਲੰਗਰਖਾਨੇ ਵੀ ਬਣਾਏ ਸੀ ਜਿੱਥੇ ਲੋਕਾਂ ਨੂੰ ਫ੍ਰੀ ਰੋਟੀ ਲੱਭਦੀ ਸੀ, ਉਹ ਵੀ ਬੰਦ ਕਰ ਛੱਡੀ। ਹੁਣ ਅੱਜ ਦੀ ਖਬਰ ਇਹ ਹੈ ਕਿ ਮਰੀਮ ਨਵਾਜ਼ ਸਾਹਿਬਾ ਦੀ ਹਕੂਮਤ ਨੇ ਇਸ ਪਨਾਹਗਾਹ ਨੂੰ ਢਾਹ ਦਿੱਤਾ ਹੈ। ਇਸ ਪਨਾਹਗਾਹ ਨੂੰ ਢਾਹ ਦਿੱਤਾ ਮਤਲਬ ਕਿ ਇਹਨੂੰ ਜ਼ਮੀਨ ਬੋਸ ਕਰ ਦਿੱਤਾ। ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਕੋਈ ਬੰਦਾ ਇਤਨਾ ਜ਼ਾਲਮ ਕਿਸ ਤਰ੍ਹਾਂ ਹੋ ਸਕਦਾ, ਕਿਸੇ ਬੰਦੇ ਨੂੰ ਇਤਨਾ ਕਮ ਖੌਫੇ ਖੁਦਾ ਕਿਸ ਤਰ੍ਹਾਂ ਹੋ ਸਕਦਾ ਹੈ। ਕਿਸ ਤਰੀਕੇ ਨਾਲ ਕੋਈ ਇਨਸਾਨ ਸੋਚ ਸਕਦਾ ਹੈ ਕਿ ਅਸੀਂ ਅੱਲਾ ਦੇ ਜਿਹੜੇ ਬੜੇ ਹੀ ਮਜਜ਼ੂਬ ਲੋਕ ਨੇ, ਜਿਨ੍ਹਾਂ ਦੇ ਨਾਲ ਹੋਰ ਕੋਈ ਨਹੀਂ ਸਿਵਾਏ ਉੱਤੇ ਰੱਬ ਹੈ, ਤੇ ਥੱਲੇ ਰਿਆਸਤ ਨੂੰ ਹੋਣਾ ਚਾਹੀਦਾ। ਕਿਉਂਕਿ ਸਾਡਾ ਜਿਹੜਾ ਆਈਨ ਹੈ ਨਾ, ਉਹ ਪਤਾ ਕੀ ਕਹਿੰਦਾ ਹੈ ਕਿ ਜਿਹੜੀ ਹਕੀਕੀ ਕਿਆਦਤ ਔਰ ਤਾਕਤ ਹੈ ਨਾ ਪਾਕਿਸਤਾਨ ਦੀ, ਉਹ ਅੱਲਾ ਦੇ ਕੋਲ ਹੈ। ਸਾਡਾ ਜਿਹੜਾ ਆਈਨ ਹੈ ਨਾ, ਉਹਦਾ ਮੈਂ ਆਮ ਲਫ਼ਜ਼ਾਂ 'ਚ ਤੁਹਾਨੂੰ ਮਤਨ ਦੱਸਦਾ ਹਾਂ ਕਿ ਸਾਡਾ ਆਈਨ ਇਹ ਕਹਿੰਦਾ ਹੈ ਕਿ ਜਿਹੜਾ ਇਕਤਦਾਰ ਆਲਾ ਹੈ ਨਾ ਪਾਕਿਸਤਾਨ ਦੇ ਉੱਤੇ, ਹਕੂਮਤ ਕਰਨ ਦਾ ਜਿਹੜਾ ਹੱਕ ਹੈ, ਇਕਤਦਾਰ ਹੈ, ਉਹ ਰੱਬ ਦੀ ਜ਼ਾਤ ਦਾ ਹੈ। ਔਰ ਉਸ ਤੋਂ ਬਾਅਦ ਰੱਬ ਦੀ ਜ਼ਾਤ ਨੇ ਉਹ ਜਿਹੜਾ ਇਖਤਿਆਰ ਆਪਣੇ ਬੰਦਿਆਂ ਨੂੰ ਦਿੱਤਾ ਹੈ, ਉਹ ਵੋਟ ਦੀ ਤਾਕਤ ਨਾਲ ਚੁਣ ਕੇ ਤੇ ਉਹ ਆਪਣੇ ਨੁਮਾਇੰਦੇ ਚੁਣਦੇ ਨੇ ਜਿਹੜੇ ਪਾਕਿਸਤਾਨ ਦੇ ਉੱਤੇ ਹਕੂਮਤ ਕਰਦੇ ਨੇ। ਚਲੋ ਨੁਮਾਇੰਦਿਆਂ ਨੂੰ ਤੇ ਜਿਹੜੇ ਅਵਾਮ ਹੈ ਉਹਨਾਂ ਦੇ ਰਾਈਟ ਨੂੰ ਤੇ ਅਸੀਂ ਖ਼ਤਮ ਕਰ ਦਿੱਤਾ। ਜਿਹੜੇ ਟਾਊਟ ਨੇ ਉਹ ਆ ਕੇ ਕਹਿੰਦੇ ਰਹੇ ਵੀ ਅਵਾਮ ਐਡੀ ਸਮਝਦਾਰ ਹੀ ਨਹੀਂ ਹੁੰਦੀ। ਉਹ MF ਜਿਹੜਾ ਕਹਿੰਦਾ ਸੀ ਆ ਕੇ ਕਿ ਇਹ ਜਰਨੈਲਾਂ ਨੇ ਫੈਸਲਾ ਕੀਤਾ ਹੈ ਕਿ ਅਵਾਮ ਐਡੀ ਸਿਆਣੀ ਨਹੀਂ ਹੁੰਦੀ, ਇਹ ਉਹਨਾਂ ਦਾ ਜਿਹੜਾ ਇਖਤਿਆਰ ਹੈ ਉਹ ਅਸੀਂ ਨਹੀਂ ਮੰਨਦੇ। ਉਹ ਤਾਂ ਚਲੋ ਹੋ ਗਈ ਗੱਲ, ਅਵਾਮ ਨੂੰ ਤਾਂ ਇਹਨਾਂ ਨੇ ਕਰ ਦਿੱਤਾ। ਉਹ ਬਈ ਰੱਬ ਦੇ ਇਖਤਿਆਰ ਨੂੰ ਤਾਂ ਮੰਨ ਲਓ ਜਿਹੜਾ ਤੁਹਾਡੇ ਆਈਨ 'ਚ ਲਿਖਿਆ ਹੈ, ਜਾਂ ਉਹ ਵੀ ਖ਼ਤਮ ਕਰ ਛੱਡਿਆ ਜੇ। ਹੁਣ ਮੈਨੂੰ ਇਹ ਦੱਸੋ ਵੀ ਉਹ ਜਿਹੜੀ ਪਨਾਹਗਾਹ ਹੈ ਉਹਦਾ ਚਲੋ ਨਾਮ ਬਦਲ ਲਓ, ਉਹਦਾ ਨਵਾਜ਼ ਸ਼ਰੀਫ ਪਨਾਹਗਾਹ ਨਾ ਰੱਖ ਲਓ, ਉਹਦਾ ਮਰੀਮ ਨਵਾਜ਼ ਪਨਾਹਗਾਹ ਨਾਮ ਰੱਖ ਲਓ ਜੇ ਤੁਹਾਨੂੰ ਨਹੀਂ ਸਕੂਨ ਆਉਂਦਾ। ਅੱਛਾ, ਜਾਂ ਫਿਰ ਕੋਈ ਆਲਟਰਨੇਟ ਉਹਦਾ ਅਰੇਂਜਮੈਂਟ ਕਰੋ, ਕੋਈ ਹੋਰ ਗਰੀਬਾਂ ਵਾਸਤੇ ਕੋਈ ਰਾਹ ਕੱਢੋ, ਕੋਈ ਰੋਟੀ ਦਾ, ਕੋਈ ਠਹਿਰਨ ਦਾ। ਹੁਣ ਕਿਉਂਕਿ ਵਜ੍ਹਾ ਇਹ ਹੈ
ਕਿ ਜਿੰਨੇ ਵੀ ਮੇਰੇ ਵੀਲੌਗ ਸੁਣਨ ਵਾਲੇ ਬੰਦੇ ਨੇ, ਜ਼ਾਹਿਰ ਹੈ ਉਹਨਾਂ ਦੇ ਕੋਲ ਕਮ ਅਜ਼ ਕਮ ਮੋਬਾਈਲ ਫੋਨ ਹੈਗਾ, ਕਮ ਅਜ਼ ਕਮ ਡਾਟਾ ਔਨ ਹੈ ਉਸ ਮੋਬਾਈਲ ਫੋਨ 'ਤੇ, ਤਦ ਹੀ ਸੁਣ ਰਹੇ ਹੋ ਨਾ YouTube ਦੇ ਉੱਤੇ। ਹੁਣ ਤੁਸੀਂ ਤਾਂ ਸੜਕ 'ਤੇ ਲੰਮੇ ਨਹੀਂ ਪਏ, ਨਾ ਤੁਹਾਨੂੰ ਰੱਬ ਕਦੀ ਪਾਵੇ, ਇਸ ਲਈ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਣੀ, ਜ਼ਿਆਦਾਤਰ ਦੀ, ਬਹੁਤਿਆਂ ਸਾਰਿਆਂ ਨੂੰ ਯਕੀਨ ਕਰੋ ਨਹੀਂ ਸਮਝ ਆਉਣੀ। ਤੁਸੀਂ ਸੋਚਣਾ ਵੀ ਸੜਕ 'ਤੇ ਕੌਣ ਸੌਂਦਾ ਹੈ, ਸੜਕ 'ਤੇ ਕਿਉਂ ਸੌਣਾ ਹੈ, ਕੰਮ ਕਿਉਂ ਨਹੀਂ ਕਰਦੇ ਹੋ, ਮਜ਼ਦੂਰੀ ਕਿਉਂ ਨਹੀਂ ਕਰਦੇ, ਮਿਹਨਤ ਕਿਉਂ ਨਹੀਂ ਕਰਦੇ। ਇਹ ਜ਼ਿਹਨ 'ਚ ਰੱਖਣਾ ਕਿ ਇਹ ਬੰਦੇ ਨੂੰ ਜਿਹੜਾ ਹੈ ਨਾ, ਆਪਣੀ ਅਕਲ ਬਹੁਤੀ ਲੱਗਦੀ ਹੈ ਅਤੇ ਦੂਜੇ ਦੀ ਮਾਇਆ ਬਹੁਤੀ ਲੱਗਦੀ ਹੈ, ਪੈਸਾ। ਇਹ ਸਾਡੀ ਸੋਚ ਇੰਝ ਹੀ ਹੈ, ਲੇਕਿਨ ਜਿਹੜਾ ਕੋਈ ਮਜਬੂਰ ਸੜਕ 'ਤੇ ਸੁੱਤਾ ਹੈ ਨਾ, ਉਹਦੀ ਜ਼ਿੰਦਗੀ ਜਾ ਕੇ ਵੇਖੋ ਅਤੇ ਰੱਬ ਕੋਲੋਂ ਡਰੋ। ਰੱਬ ਕੋਲੋਂ ਡਰੋ ਕਿ ਰੱਬ ਤੁਹਾਡੇ ਕੋਲੋਂ ਕਿਆਮਤ ਵਾਲੇ ਦਿਨ ਫਿਰ ਇਹ ਸਵਾਲ ਨਾ ਪੁੱਛ ਲੇ ਵੀ ਏਡੀਆਂ ਸਿਆਣੀਆਂ ਗੱਲਾਂ ਕਰਦੇ ਸੋ ਅਤੇ ਤੁਸੀਂ ਵੀ ਸੜਕ 'ਤੇ ਸੌਂ ਸਕਦੇ ਸੋ। ਇਸ ਲਈ ਕਿਉਂਕਿ ਸਾਡੇ 'ਚੋਂ ਜ਼ਿਆਦਾਤਰ ਲੋਕ ਕਦੇ ਸੜਕ 'ਤੇ ਸੁੱਤੇ ਨਹੀਂ। ਮੈਂ ਨਹੀਂ ਆਂਦਾ ਸਾਰੇ, ਹੋ ਸਕਦਾ ਤੁਹਾਡੇ 'ਚੋਂ ਕੋਈ ਸੁੱਤਾ ਵੀ ਹੋਵੇ, ਮੈਂ ਕੋਈ ਤਾਨਾ ਜਾਂ ਮਿਹਣਾ ਨਹੀਂ, ਸੌਣਾ ਬੁੜਾ ਮਾੜਾ ਵੇਲਾ ਕਿਸੇ 'ਤੇ ਵੀ ਆ ਸਕਦਾ। ਕਿਉਂਕਿ ਸਾਡੇ ਤੋਂ ਜ਼ਿਆਦਾਤਰ ਲੋਕ ਸੜਕ 'ਤੇ ਕਦੀ ਸੁੱਤੇ ਨਹੀਂ ਅਤੇ ਸਾਨੂੰ ਉਹਨਾਂ ਦੀ ਤਕਲੀਫ ਦਾ ਪਤਾ ਹੀ ਕੋਈ ਨਹੀਂ। ਸਾਡੇ 'ਚੋਂ ਜ਼ਿਆਦਾਤਰ ਲੋਕ ਕਦੀ ਭੁੱਖੇ ਇਸ ਵਜ੍ਹਾ ਤੋਂ, ਵੈਸੇ ਸੌਂ ਗਏ ਹੋਣ ਅਤੇ ਸੌਂ ਗਏ ਹੋਣ, ਭੁੱਖੇ ਇਸ ਵਜ੍ਹਾ ਤੋਂ ਨਹੀਂ ਸੁੱਤੇ ਕਿ ਰੋਟੀ ਲੈ ਨਹੀਂ ਸੀ ਸਕਦੇ, ਖਾ ਨਹੀਂ ਸੀ ਸਕਦੇ, ਇਸ ਲਈ ਸਾਨੂੰ ਪਤਾ ਹੀ ਨਹੀਂ ਵੀ ਇਹ ਵੀ ਕੰਮ ਹੁੰਦਾ ਹੈ। ਤੁਸੀਂ ਵੇਖਿਆ ਹੋਣਾ ਹੈ ਕਿ ਕਿਸੇ ਬੰਦੇ ਦੇ ਮਾਂ ਪਿਓ ਜੀਂਦੇ ਹੁੰਦੇ ਨੇ ਨਾ, ਅਤੇ ਕਿਸੇ ਦਾ ਮਾਂ ਪਿਓ ਮਰਦਾ ਹੈ ਅਤੇ ਉਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ। ਜਦੋਂ ਆਪਣਾ ਜਾਂਦਾ ਹੈ ਤਾਂ ਫਿਰ ਪਤਾ ਲੱਗਦਾ ਹੈ ਵੀ ਕਿਵੇਂ ਖਿੱਚ ਪੈਂਦੀ ਹੈ। ਇਸੇ ਤਰੀਕੇ ਨਾਲ ਜਿਨ੍ਹਾਂ ਲੋਕਾਂ ਦੇ ਜਵਾਨ ਬੱਚੇ ਜਾਂਦੇ ਨੇ ਨਾ ਦੁਨੀਆ ਤੋਂ, ਉਹਨਾਂ ਨੂੰ ਇਸ ਗਮ ਦਾ ਪਤਾ ਲੱਗਦਾ, ਦੂਜੇ ਕਿਸੇ ਨੂੰ ਪਤਾ ਨਹੀਂ ਲੱਗਦਾ। ਮਸਲਨ ਤੁਸੀਂ ਸਾਰੇ ਸਿਹਤਮੰਦ ਹੋ, ਕਿ ਪਿਛਲੇ 24 ਘੰਟਿਆਂ 'ਚ ਆਪਣੀ ਸਿਹਤ ਦਾ ਕਿੰਨਿਆਂ ਕੁ ਬੰਦਿਆਂ ਨੇ ਤੁਹਾਡੇ 'ਚੋਂ ਸ਼ੁਕਰ ਅਦਾ ਕੀਤਾ? ਕਦੀ ਸੋਚਿਆ ਕਿ ਮੈਂ ਸਿਹਤਮੰਦ ਹਾਂ? ਅਸੀਂ ਸੋਚਦੇ ਹੀ ਨਹੀਂ। ਸਾਨੂੰ ਸਿਹਤ ਦਾ ਉਦਣ ਪਤਾ ਲੱਗਦਾ ਜਿੱਦਣ ਸਿਹਤ ਸਾਡੇ ਕੋਲੋਂ ਖੁੱਸ ਜਾਂਦੀ ਹੈ ਜਾਂ ਕੋਈ ਬਿਮਾਰੀ ਆ ਜਾਂਦੀ ਹੈ। ਲੱਤ ਤੁਹਾਡੀ ਠੀਕ ਠਾਕ ਕੰਮ ਕਰਦੀ ਹੈ, ਤੁਸੀਂ ਕਦੀ ਸੋਚਦੇ ਹੀ ਨਹੀਂ, ਲੇਕਿਨ ਜਿੱਦਣ ਲੱਤ ਦੇ ਵਿੱਚ ਦਰਦ ਹੋਣਾ ਸ਼ੁਰੂ ਹੁੰਦੀ, ਉਦਣ ਪਤਾ ਲੱਗਦਾ ਯਾਰ ਇਹ ਕਿੱਡੀ ਜ਼ਰੂਰੀ ਸ਼ੈ ਹੈ। ਇਹ ਹਕੂਮਤ ਪਤਾ ਨਹੀਂ ਤੇ ਬੇਸ਼ਰਮ ਹੋ ਗਈ ਹੈ, ਜਾਂ ਇਹਨਾਂ ਨੇ ਮਰਨਾ ਭੁੱਲ ਲਿਆ ਹੈ ਕਿ ਇਹ ਗਰੀਬਾਂ ਦੇ ਉੱਤੇ ਇਹੋ ਜਿਹੇ ਜ਼ੁਲਮ ਕਰ ਰਹੇ ਨੇ ਕਿ ਉਹ ਪਨਾਹਗਾਹ ਹੀ ਢਾਹ ਛੱਡੀ ਹੈ। ਯਕੀਨ ਕਰੋ, ਮੇਰਾ ਦਿਲ ਟੁੱਟ ਗਿਆ ਵੇਖ ਕੇ ਕਿ ਯਾਰ ਤੁਸੀਂ ਕੋਈ ਚੰਗਾ ਕੰਮ ਨਹੀਂ ਕਰ ਸਕਦੇ ਤੇ ਜਿਹੜਾ ਹੋਇਆ ਉਹ ਹੀ ਰਹਿਣ ਦਿਓ। ਤੁਸੀਂ ਮਾੜਿਆਂ ਦੇ ਨਾਲ ਕੋਈ ਚੰਗਿਆਈ ਨਹੀਂ ਕਰ ਸਕਦੇ ਤੇ ਜਿਹੜੀ ਪਹਿਲਾਂ ਦੀ ਹੋਈ ਉਹ ਹੀ ਰਹਿਣ ਦਿਓ। ਬਹਰਹਾਲ ਅਗਲੀ ਖਬਰ ਉਕਾੜੇ ਤੋਂ ਸੁਣ ਲਓ। ਰਨਾਲਾ ਖੁਰਦ ਲੋਕਾਂ ਨੇ ਪੈਸੇ ਇਕੱਠੇ ਕਰਕੇ 4 ਲੱਖ ਰੁਪਈਆ ਪਿੰਡ ਵਾਲਿਆਂ ਨੇ ਇਕੱਠਾ ਕੀਤਾ। ਚੱਕ 41RA ਪਿੰਡ ਦਾ ਨਾਂ ਹੈ, 41RA। ਇੱਥੇ ਲੋਕਾਂ ਨੇ 4 ਲੱਖ ਰੁਪਈਆ ਇਕੱਠਾ ਕਰਕੇ ਪੌਦੇ ਲਾਏ। ਪੌਦੇ ਸੜਕ ਤੋਂ ਕੋਈ ਮੇਰਾ ਖਿਆਲ ਹੈ ਕਿ 20 ਜਾਂ 40 ਫੁੱਟ ਦੂਰ ਸਨ ਜਾਂ 20 ਫੁੱਟ ਦੂਰ ਸਨ। ਸੜਕ 10 ਫੁੱਟ ਖੁੱਲ੍ਹੀ ਕਰਨੀ ਸੀ। ਮੁਹਤਾਤ ਤਰੀਕੇ ਨਾਲ ਕਰਦੇ ਤੇ ਇਹ ਪੌਦੇ ਜਿਹੜੇ ਨੇ ਨਾ ਉਖਾੜਨੇ ਪੈਂਦੇ। ਤਹਿਸੀਲਦਾਰ ਸਾਹਿਬ ਨੇ ਆ ਕੇ ਕਿਹਾ ਵੀ ਚਲਾਓ ਬਲਡੋਜ਼ਰ ਇਹਨਾਂ ਦੇ ਉੱਤੇ। ਉਹ ਸਾਰੇ ਪੌਦੇ ਜਿਹੜੇ ਪਿੰਡ ਵਾਲਿਆਂ ਨੇ 4 ਲੱਖ ਰੁਪਈਆ ਇਕੱਠਾ ਕਰਕੇ ਨੌਜਵਾਨਾਂ ਨੇ ਬੜੀ ਮਿਹਨਤ ਨਾਲ ਲਾਏ। ਫਿਰ ਉਹਨਾਂ ਨੂੰ ਪਾਣੀ ਦਿੱਤਾ, ਕੋਈ 2-4 ਸਾਲ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਦਰਖਤ ਬਣਾਇਆ। ਉਹ ਤਹਿਸੀਲਦਾਰ ਨੇ ਸਾਰੇ ਫਾਰਗ ਕਰਾ ਦਿੱਤੇ। ਮਤਲਬ ਕੋਈ ਇੱਕ ਝੂਠ ਹੋਵੇ ਇੱਥੇ ਤੇ ਗੱਲ ਕਰੀਏ, ਕੋਈ ਇੱਕ ਬੁਰਾਈ ਹੋਵੇ ਇਸ ਮੁਲਕ ਦੇ ਵਿੱਚ ਤੇ ਗੱਲ ਕਰੀਏ। ਅਗਲੀ ਖਬਰ ਲੈ ਲਓ। ਅਗਲੀ ਖਬਰ ਇਹ ਹੈ ਕਿ ਜਿਹੜੀ ਇਸ ਵੇਲੇ ਸੂਰਤ ਹਾਲ ਮੁਜ਼ਾਕਰਾਤ ਦੀ ਉਹ ਤਾਂ ਚੱਲ ਹੀ ਰਹੀ ਹੈ, ਲੇਕਿਨ ਹੁਣ ਵਸਤੁੱਲਾ ਖਾਨ ਸਾਹਿਬ ਨੇ, ਮੁਜ਼ਾਕਰਾਤ ਦੀ ਗੱਲ ਤੇ ਅਸੀਂ ਉਰਦੂ ਵੀਲੌਗ 'ਚ ਬੜੀ ਤਫਸੀਲ ਨਾਲ ਕੀਤੀ, ਉੱਥੇ ਸੁਣ ਲਓ। ਵਸਤੁੱਲਾ ਖਾਨ ਸਾਹਿਬ ਬੜੇ ਇੱਕ ਮੰਨੇ ਪਰਮੰਨੇ ਸਹਾਫੀ ਨੇ, ਜਰਨਲਿਸਟ ਨੇ, BBC ਉਰਦੂ ਵਾਸਤੇ ਲਿਖਦੇ ਨੇ। ਉਹ ਜ਼ਰਾ ਥੋੜ੍ਹਾ ਜਿਹਾ ਮਜ਼ਾਕੀਆ ਕਿਸਮ ਦੇ ਕਾਲਮ ਵੀ ਕਈ ਵਾਰੀ ਲਿਖਦੇ ਨੇ, ਲੇਕਿਨ ਬੜੇ ਸੀਜ਼ਨਡ ਔਰ ਮੰਨੇ ਪਰਮੰਨੇ ਜਰਨਲਿਸਟ ਨੇ। ਸਾਡੇ ਉਹਨਾਂ ਨਾਲ ਇਖਤਲਾਫਾਤ ਵੀ ਰਹਿੰਦੇ ਨੇ ਕਈ ਵਾਰੀ, ਉਹਨਾਂ ਨੂੰ ਤਾਂ ਅਸੀਂ ਬੜੇ ਹੀ ਬੁਰੇ ਲੱਗਦੇ ਹਾਂ, ਕਿਉਂਕਿ ਸਾਡੀ ਜਿਹੜੀ ਗੱਲਬਾਤ ਕਰਨ ਦਾ ਤਰੀਕਾ ਹੈ ਜਾਂ ਸਾਡਾ ਜਿਹੜਾ ਇਹ ਜਿਹੜੀ ਸਾਡੀ ਜਿਹੜੀ ਤੁਸੀਂ ਕਹੋ ਨਾ ਕਿ ਅਸ਼ਰਾਫੀਆ ਕਈ ਤਰ੍ਹਾਂ ਦੀ ਹੁੰਦੀ ਨਾ। ਇੱਕ ਮਾਲ ਪਾਣੀ ਵਾਲੀ ਅਸ਼ਰਾਫੀਆ ਹੁੰਦੀ ਹੈ, ਇੱਕ ਇੰਟਲੈਕਚੁਅਲ ਅਸ਼ਰਾਫੀਆ ਵੀ ਆਪਣੇ ਆਪ ਨੂੰ ਸਮਝਦੀ ਹੈ। ਉਹ ਸਾਡੇ ਵਰਗੇ ਬੰਦਿਆਂ ਨੂੰ ਘੱਟ ਹੀ ਪਸੰਦ ਕਰਦੇ ਨੇ, ਲੇਕਿਨ ਚਲੋ ਉਹ ਉਹਨਾਂ ਦੀ ਮਰਜ਼ੀ ਹੈ, ਜਿਉਂਦੇ ਰਹਿਣ। ਲੇਕਿਨ ਵਸਤੁੱਲਾ ਸਾਹਿਬ ਨੇ ਇੱਕ ਨਵਾਂ ਕਾਲਮ ਲਿਖਿਆ। ਉਹਨਾਂ ਕਿਹਾ ਵੀ ਜਦੋਂ ਤੱਕ ਮੁਜ਼ਾਕਰਾਤ ਜਾਰੀ ਨੇ ਤੇ ਖਵਾਜਾ ਆਸਿਫ ਦੇ ਕੋਲੋਂ ਨੋਕੀਆ 3310 ਉਹਨੂੰ ਦੇ ਦਿਓ ਅਤੇ ਉਹਦੇ ਕੋਲੋਂ ਜਿਹੜਾ ਸਮਾਰਟਫੋਨ ਹੈ ਉਹ ਲੈ ਲਓ। ਉਹ ਕਿਉਂ? ਉਹ ਉਹਨਾਂ ਨੇ ਇਸ ਲਈ ਵੀ ਉਹ ਟਵੀਟ ਜੋ ਕਰਦੇ ਨੇ। ਉਹਨਾਂ ਪਹਿਲਾਂ ਇੱਕ ਟਵੀਟ ਕੀਤਾ, ਉਹ ਡਿਲੀਟ ਕੀਤਾ। ਫਿਰ ਦੂਜਾ ਟਵੀਟ ਕੀਤਾ ਕਿ ਦੁਨੀਆ ਨੂੰ ਆਖਣਾ ਚਾਹੀਦਾ ਹੈ ਇਸਰਾਈਲ ਨੂੰ ਤੇ ਜੰਗਬੰਦੀ ਕਰਵਾਉਣੀ ਚਾਹੀਦੀ। ਇਹ ਤਾਂ ਹੁਣ ਕੋਈ ਐਸਾ ਭੈੜਾ ਟਵੀਟ ਨਹੀਂ ਸੀ। ਮਤਲਬ ਪਹਿਲਾਂ ਵੀ ਭੈੜਾ ਉਸ ਤਰ੍ਹਾਂ ਜ਼ਾਹਿਰ ਹੈ, ਖਵਾਜਾ ਆਸਿਫ ਨੂੰ ਤਾਂ ਭੈੜਾ ਨਹੀਂ ਸੀ ਲੱਗਦਾ ਤੇ ਉਹਨੇ ਕੀਤਾ ਨਾ। ਇਹ ਜਿਹੜਾ ਇਹ ਤਾਂ ਜੰਗਬੰਦੀ ਦੀ ਗੱਲ ਸੀ ਸਿਰਫ ਔਰ ਸਿਰਫ। ਲੇਕਿਨ ਖਵਾਜਾ ਆਸਿਫ ਸਾਹਿਬ ਨੇ ਖੈਰ ਨਾਲ ਉਹ ਵੀ ਡਿਲੀਟ ਕਰ ਦਿੱਤਾ, ਕਿਉਂਕਿ ਜ਼ਾਹਿਰ ਹੈ ਪ੍ਰੈਸ਼ਰ ਪਿਆ ਉੱਤੋਂ। ਹੁਣ ਵਸਤੁੱਲਾ ਸਾਹਿਬ ਕਹਿ ਰਹੇ ਨੇ ਕਿ ਬਾਰ-ਬਾਰ ਟਵੀਟ ਕਰਦੇ ਨੇ, ਪੁੱਠੇ ਸਿੱਧੇ ਟਵੀਟ ਕਰਦੇ ਨੇ। ਜ਼ਾਹਿਰ ਹੈ ਜਿਹੜਾ ਵੀ ਟਵੀਟ ਤੁਸੀਂ ਐਸਾ ਕਰੋਗੇ
ਜਿਹਦੇ ਵਿੱਚ ਤੁਸੀਂ ਕਿਸੇ ਕੌਮ ਦੇ ਨਾਲ ਨਫ਼ਰਤ ਦਾ ਇਜ਼ਹਾਰ ਕਰੋਗੇ ਜਾਂ ਕਿਸੇ ਨਾਲ ਵੀ, ਉਹ ਇੰਟਰਨੈਸ਼ਨਲ ਕਵਾਨੀਨ ਉਹਦੇ ਉੱਤੇ ਐਕਸ਼ਨ ਲੈਣਗੇ ਜਾਂ ਇੰਟਰਨੈਸ਼ਨਲ ਮੁਲਕ ਉਹਦੇ ਉੱਤੇ ਆਵਾਜ਼ ਚੁੱਕਣਗੇ। ਹੁਣ ਪਾਕਿਸਤਾਨ 'ਚ ਸਾਰਿਆਂ ਨੇ ਆਖਿਆ ਵੀ ਖਵਾਜਾ ਸਾਹਿਬ ਨੂੰ ਇਸ ਵੇਲੇ ਟਵੀਟ ਨਹੀਂ ਸੀ ਕਰਨਾ ਚਾਹੀਦਾ। ਖਵਾਜਾ ਸਾਹਿਬ ਨੇ ਜ਼ਾਹਿਰ ਹੈ ਕਿ ਕੰਨ ਨਿਸ਼ਾਨ ਖਿੱਚੇ ਗਏ ਉਹਨਾਂ ਦੇ, ਉਹ ਸਾਰਾ ਫੇਸਬੁੱਕ ਇੰਸਟਾ ਹਰ ਜਗ੍ਹਾ ਤੋਂ ਡਿਲੀਟ ਕਰ ਦਿੱਤਾ ਉਹਨਾਂ ਨੇ। ਉਸ ਤੋਂ ਬਾਅਦ ਫੇਰ ਕਰ ਦਿੱਤਾ, ਫਿਰ ਹੁਣ ਉਹ ਵੀ ਦੋਹਰੇ ਡਿਲੀਟ ਕਰ ਦਿੱਤਾ। ਅਤੇ ਹੁਣ ਵਸਤੁੱਲਾ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੂੰ 3310 ਦੇ ਦਿਓ ਤਾਂ ਕਿ ਉਹ ਮਾਮਲਾ ਜਿਹੜਾ ਉਹ ਖ਼ਤਮ ਹੋ ਜਾਏ। ਅੱਛਾ ਜੀ, ਇਜਾਜ਼ ਚੀਮਾ ਸਾਹਿਬ ਜਰਨਲਿਸਟ ਅਕਾਊਂਟ ਹੈ ਇੱਕ ਇਸਲਾਮਾਬਾਦ ਤੋਂ, ਚੀਮਾ ਸਾਹਿਬ ਲਿਖਦੇ ਨੇ ਕਿ ਮਸ਼ੀਰ ਸਿਆਹਤ, ਵਜ਼ੀਰ ਆਜ਼ਮ ਦੇ ਮਸ਼ੀਰ ਨੇ ਯਾਸਰ ਅਲਿਆਸ ਸਾਹਿਬ ਉਹਨਾਂ ਦੇ ਹੋਟਲ ਦੇ ਵਿੱਚ ਗੈਰ ਮੁਲਕੀ ਸਹਾਫੀ ਠਹਿਰੇ ਆ ਕੇ ਇਸਲਾਮਾਬਾਦ ਦੇ ਵਿੱਚ, ਅਤੇ ਉਹਨਾਂ ਨੇ ਕਵਰੇਜ ਕਰਨੀ ਸੀ ਕਿਉਂਕਿ ਉੱਥੋਂ ਠਹਿਰੇ ਸਨ, ਉਹਨਾਂ ਉੱਥੋਂ ਵੀਡੀਓ ਬਣਾਉਣੀ, ਅਤੇ ਉਹਨਾਂ ਨੇ ਹੋਟਲ ਨੂੰ ਇਹ ਕਿਹਾ ਕਿ ਅਸੀਂ ਤੁਹਾਡੀ ਛੱਤ ਇਸਤੇਮਾਲ ਕਰਨਾ ਚਾਹੁੰਦੇ ਜਾਂ ਕੋਈ ਟੈਰਸ ਇਸਤੇਮਾਲ ਕਰਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਪੂਰਾ ਇਸਲਾਮਾਬਾਦ ਵਿਖਾ ਸਕੀਏ ਦੂਰ ਤੱਕ, ਕਿਉਂਕਿ ਇਸਲਾਮਾਬਾਦ ਤੋਂ ਅਸੀਂ ਕਵਰੇਜ ਕਰਨੀ ਅਤੇ ਇਸਲਾਮਾਬਾਦ ਕਿੱਡਾ ਸੋਹਣਾ ਹੈ ਵਿਖਾ ਸਕੀਏ ਦੁਨੀਆ ਨੂੰ, ਅਤੇ ਸਾਨੂੰ ਉਹ ਕੈਮਰਾ ਰੱਖ ਕੇ ਅਤੇ ਉੱਥੋਂ ਵੀਡੀਓ ਬਣਾਉਣ ਦੀ ਇਜਾਜ਼ਤ ਦੇ ਦਿਓ। ਉਹ ਠਹਿਰੇ ਵੀ ਉੱਥੇ ਹੀ ਨੇ ਉਹਨਾਂ ਦੇ ਕੋਲ ਹੀ। ਉਹਨਾਂ ਕਿਹਾ $25,000 ਦਿਓ ਅਤੇ ਫਿਰ ਇਹ ਕੰਮ ਕਰਨ ਦਿਆਂਗੇ। ਕਿੰਨਾ ਦਿਓ? $25,000 ਇੱਕ ਵਾਰੀ ਉੱਥੇ ਵੀਡੀਓ ਬਣਾਉਣ ਦਾ ਦਿਓ ਅਤੇ ਫਿਰ ਅਸੀਂ ਤੁਹਾਨੂੰ ਕਰਨ ਦਿੰਦੇ ਹਾਂ। ਹੁਣ ਚੀਮਾ ਸਾਹਿਬ ਕਹਿੰਦੇ ਨੇ ਕਿ ਵੀ ਯਾਰ ਸ਼ਰਮ ਦੀ ਗੱਲ ਹੈ ਕਿ ਇੱਕ ਵਜ਼ੀਰ ਆਜ਼ਮ ਦਾ ਮਸ਼ੀਰ ਸਿਆਹਤ ਦਾ ਹੋਵੇ, ਸਿਆਹਤ ਦਾ ਮਸ਼ੀਰ ਹੋਵੇ ਯਾਸਰ ਅਲਿਆਸ, ਔਰ ਇਸਲਾਮਾਬਾਦ ਖੂਬਸੂਰਤ ਹੈ ਕਿ ਨਹੀਂ ਇਹ ਵਿਖਾ ਕੇ ਇਹਦੇ ਨਾਲ ਸਿਆਹਤ ਹੀ ਬਿਹਤਰ ਹੋ ਸਕਦੀ ਹੈ ਨਾ। ਅਤੇ ਉਹ ਬਜਾਏ ਇਸ ਦੇ ਕਿ ਮੁਲਕ ਨੂੰ ਕੋਈ ਫਾਇਦਾ ਹੋ ਜਾਏ, ਉਹ ਆਉਂਦੇ ਨੇ ਨਹੀਂ $25,000 ਜਿਹੜਾ ਉਹ ਮੇਰੀ ਜੇਬ 'ਚ ਪਾ ਦਿਓ। ਚੀਮਾ ਸਾਹਿਬ ਦੇ ਮੁਤਾਬਕ ਬੜੀ ਬੇਸ਼ਰਮੀ ਦੀ ਗੱਲ ਹੈ ਜਿਹੜੀ ਕੀਤੀ ਹੈ, ਅਤੇ ਇਹ ਨਹੀਂ ਸੀ ਹੋਣੀ ਚਾਹੀਦੀ। ਅਗਲੀ ਖਬਰ, ਅਗਲੇ ਸਾਰੇ ਆਉਂਦੇ ਨੇ ਕਿ ਜਨਰਲ ਬਾਜਵਾ ਸਾਹਿਬ ਅਗਰ ਮਾਸ਼ਾਅੱਲਾ ਇਸ ਵੇਲੇ ਤੁਰਨ ਫਿਰਨ ਜੋਗੇ ਨੇ। ਕਈ ਲੋਕ ਤਾਂ ਆਉਂਦੇ ਨੇ ਪੇਸਮੇਕਰ ਲੱਗਾ ਨਹੀਂ ਤੁਰ ਫਿਰ ਸਕਦੇ, ਉਹਨਾਂ ਦੇ ਬੁਰੇ ਹਾਲਾਤ ਨੇ। ਕਈ ਆਉਂਦੇ ਨੇ ਨਹੀਂ ਤੁਰਦੇ ਫਿਰਦੇ ਨੇ, ਲੇਕਿਨ ਅਗਰ ਹੈ ਨਾ ਤਾਂ ਉਹਨਾਂ ਨੂੰ ਵੀ ਲੈ ਆਉਣਾ ਸੀ ਇਹ ਮੁਜ਼ਾਕਰਾਤ ਦੇ ਵਿੱਚ, ਕਿਉਂਕਿ ਉਹ ਇੰਨਾ ਕੁ ਝੂਠ ਮਾਰਦੇ ਮੁਜ਼ਾਕਰਾਤ ਦੇ ਵਿੱਚ। ਇੱਧਰ ਦੀ ਟੋਪੀ ਇਹਦੇ ਸਰ ਪਾਉਂਦੇ, ਇੱਧਰ ਦੀ ਟੋਪੀ ਇੱਧਰ ਜੋ ਫਫੇ ਕੁੱਟਣੀਆਂ ਹੁੰਦੀਆਂ ਨੇ ਜਿਸ ਤਰ੍ਹਾਂ, ਉਹ ਆਉਂਦੇ ਨੇ ਇਹਨਾਂ ਨੂੰ ਛੱਡ ਦੇ। ਮੇਰਾ ਮਤਲਬ ਹੈ ਕਿ ਜੇ ਮੁਜ਼ਾਕਰਾਤ ਕਾਮਯਾਬ ਹੋਣੇ ਵੀ ਨੇ ਤੇ ਨਾ ਹੁੰਦੇ ਕਮ ਅਜ਼ ਕਮ ਉਹਨਾਂ ਦੇ ਕੋਲੋਂ, ਕਿਉਂਕਿ ਹਰ ਪਾਰਟੀ ਨਾਲ ਉਹਨਾਂ ਨੇ ਝੂਠ ਮਾਰਨਾ ਸੀ। ਸ਼ੁਰੂ ਦੇ ਵਿੱਚ ਤਾਂ ਸਾਰੀ ਪਾਰਟੀਆਂ ਨੂੰ ਚੰਗੇ ਲੱਗਣੇ ਸਨ, ਲੇਕਿਨ ਆਖਿਰ ਦੇ ਉੱਤੇ ਸਾਰੀਆਂ ਪਾਰਟੀਆਂ ਨੂੰ ਸਮਝ ਆ ਜਾਣਾ ਸੀ ਵੀ ਅਸਲ ਕੰਮ ਪਾਉਣ ਵਾਲੀ ਇਹ ਜਿਹੜੀ ਫਫੇ ਕੁੱਟਣੀ ਹੈ ਉਹ ਇਹ ਹੈ। ਬਹਰਹਾਲ ਇਹ ਇੱਕ ਮਸ਼ਵਰਾ ਹੈ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਲਾਲ ਸ਼ਹਿਬਾਜ਼ ਕਲੰਦਰ ਮਜ਼ਾਰ ਜਿਹੜਾ ਉਹਦੇ ਗੱਲੇ ਖੁੱਲ੍ਹੇ ਨੇ। ਗੱਲੇ ਮਤਲਬ ਜਿਹਦੇ ਵਿੱਚ ਚੰਦਾ ਭਾਈ ਦਾ, ਉਹ ਆਖਿਰਕਾਰ ਖੋਲ੍ਹਿਆ ਗਿਆ। ਅਤੇ ਇਹ ਤੁਹਾਨੂੰ ਪਿਛਲੇ ਦਿਨੋਂ ਤਾਂ ਅਸੀਂ ਖਬਰ ਦਿੱਤੀ ਸੀ ਕਿ ਦਾਤਾ ਦਰਬਾਰ ਦੇ ਵਿੱਚ ਜਿਹੜੇ ਲੋਕ ਚੰਦਾ ਦਿੰਦੇ ਨੇ, ਉੱਥੇ ਗੱਲਿਆਂ ਦੇ ਵਿੱਚ ਜਿਹੜਾ ਚੰਦਾ ਪਾਉਂਦੇ ਨੇ, ਉਹਦੇ ਵਿੱਚੋਂ ਭਾਰੀ ਕਰਪਸ਼ਨ ਜਿਹੜੀ ਹੈ ਉਹਦੀ ਇਤਲਾਤ ਆਈਆਂ ਨੇ। ਮਹਿਕਮਾ ਔਕਾਫ ਦੇ ਲੋਕ ਰਲ ਮਿਲ ਕੇ ਕਰਦੇ ਨੇ, ਵਿੱਚੋਂ ਪੈਸੇ ਚੋਰੀ ਕਰ ਲੈਂਦੇ ਨੇ। ਹੁਣ ਇਹ ਦੱਸਿਆ ਗਿਆ ਵੀ ਕੋਈ 1 ਸਾਲ ਅਤੇ ਕੁਛ ਮਹੀਨਿਆਂ ਤੋਂ ਬਾਅਦ ਇਹ ਗੱਲੇ ਖੁੱਲ੍ਹੇ ਨੇ ਉੱਥੇ ਦਰਬਾਰ ਦੇ ਉੱਤੇ, ਔਰ ਉਹਦੇ ਵਿੱਚੋਂ ਕੋਈ 2 ਕਰੋੜ ਅਤੇ ਕੁਛ ਲੱਖ ਰੁਪਈਆ ਨਿਕਲਿਆ। ਮੇਰੀ ਮੰਨਣ 'ਚ ਨਹੀਂ ਆਉਂਦਾ, ਵੱਡਾ ਦਰਬਾਰ ਹੈ ਅਤੇ ਸਾਲ ਦੇ ਵਿੱਚ ਸਿਰਫ 2 ਕਰੋੜ ਰੁਪਈਆ ਉੱਥੇ ਗੱਲਿਆਂ ਦੇ ਵਿੱਚੋਂ ਨਿਕਲੇ। ਨਾਲ ਆਉਂਦੇ ਨੇ ਕੋਈ ਥੋੜ੍ਹੀ ਬਹੁਤ ਚਾਂਦੀ ਅਤੇ ਕੋਈ ਗੈਰ ਮੁਲਕੀ ਕਰੰਸੀ ਵੀ ਨਿਕਲੀ ਹੈ। ਲੇਕਿਨ ਇਹ ਜਿਹੜੀ ਅਮਾਊਂਟ ਹੈ ਇਹ ਤਾਂ ਉਹ ਦਾਤਾ ਦਰਬਾਰ ਵਾਲਾ ਕੰਮ ਹੀ ਲੱਗਦਾ ਹੈ ਕਿ ਇਹ ਹੁੰਦਾ ਹੈ ਕਿ ਜ਼ਾਹਿਰ ਹੈ ਮਹਿਕਮਾ ਔਕਾਫ ਦੇ ਜਿਹੜੇ ਅਹਿਲਕਾਰ ਨੇ ਉਹ ਹੁੰਦੇ ਨੇ, ਉਹਨਾਂ ਦੇ ਪਿੱਛੇ ਅਫਸਰਾਨ ਹੁੰਦੇ ਨੇ, ਫਿਰ ਦਰਬਾਰ 'ਤੇ ਵੀ ਕੋਈ ਨਾ ਕੋਈ ਸ਼ਖਸੀਅਤ ਹੋ ਸਕਦੀ ਹੈ ਜ਼ਾਹਿਰ ਹੈ, ਔਰ ਉਹ ਫਿਰ ਰਲ ਮਿਲ ਕੇ ਗੱਲੇ ਖੋਲ੍ਹਦੇ ਨੇ, ਫਿਰ ਗਿਣਤੀ ਕਰਦੇ ਨੇ। ਆਉਂਦੇ ਨੇ ਕਿ ਪਤਾ ਨਹੀਂ 24 ਘੰਟੇ ਲੱਗੇ ਨੇ ਕਿ 48 ਘੰਟੇ ਲੱਗੇ ਨੇ ਗਿਣਤੀ ਕਰਨ ਨੂੰ। 2 ਕਰੋੜ ਨੂੰ ਗਿਣ ਲੱਗਿਆ ਤਾਂ ਇੰਨਾ ਟਾਈਮ ਨਹੀਂ ਲੱਗਦਾ। ਅਤੇ ਬਹਰਹਾਲ ਮੇਰਾ ਨਹੀਂ ਖਿਆਲ ਕਿ 2 ਕਰੋੜ ਹੋਏਗਾ। ਜਿਸ ਤਰ੍ਹਾਂ ਦਾਤਾ ਦਰਬਾਰ ਦੇ ਉੱਤੇ ਕਰਪਸ਼ਨ ਹੋਈ ਸੀ, ਇੱਥੇ ਵੀ ਮੈਂ ਇਹ ਹਤਮੀ ਤੌਰ 'ਤੇ ਨਹੀਂ ਕਹਿ ਸਕਦਾ ਜ਼ਾਹਿਰ ਹੈ, ਲੇਕਿਨ ਜਿਹੜੇ ਪੈਸੇ ਨਿਕਲੇ ਨੇ ਆਉਂਦੇ ਨੇ 1 ਸਾਲ ਅਤੇ 4 ਮਹੀਨੇ ਤੋਂ ਬਾਅਦ ਇਹ ਗੱਲੇ ਖੁੱਲ੍ਹੇ ਨੇ ਅਤੇ ਸਿਰਫ 2 ਕਰੋੜ ਰੁਪਈਆ ਵਿੱਚੋਂ ਨਿਕਲਣਾ, ਇਹ ਮੇਰੀ ਸਮਝ ਤੋਂ ਬਾਹਰ ਹੈ। ਮਤਲਬ ਇਹ ਕਿ ਜਿਹੜੀ ਮੌਜੂਦਾ ਇਸ ਵੇਲੇ ਸੈਟਅਪ ਬੈਠਾ ਹੈ, ਰਜੀਮ ਬੈਠੀ ਹੈ, ਜਿਹੜੇ ਇਸ ਵੇਲੇ ਮੌਜੂਦਾ ਲੋਕ ਬੈਠੇ ਨੇ, ਉਹਨਾਂ ਦਾ ਦਿਲ ਇਹ ਹੈ ਕਿ ਉਹਨਾਂ ਦਰਬਾਰਾਂ ਨੂੰ ਨਹੀਂ ਛੱਡਣਾ, ਉੱਥੇ ਵੀ ਉਹਨਾਂ ਕਰਪਸ਼ਨ ਕਰਨੀ ਹੈ। ਬਾਕੀ ਗੱਲ ਜਿਹੜੀ ਕਰਨੀ ਉਹ ਕਰੋ, ਲੇਕਿਨ ਉਹ ਕਿਸੇ ਸੂਰਤ ਦਰਬਾਰਾਂ ਨੂੰ ਵੀ ਛੱਡ ਕੇ ਰਾਜ਼ੀ ਨਹੀਂ। ਮਤਲਬ ਉਹ ਆਉਂਦੇ ਨੇ ਵੀ ਬਾਕੀ ਆਵਾਮ ਨੂੰ ਤਾਂ ਲੁੱਟ ਲਿਆ ਜੋ ਕਰਨਾ ਸੀ, ਲੇਕਿਨ ਉਹਨਾਂ ਦੇ ਕੋਲੋਂ ਦਰਬਾਰ ਵੀ ਜਿਹੜੇ ਨੇ ਉਹ ਵੀ ਮਹਿਫੂਜ਼ ਨਹੀਂ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।